ਪਾਕਿਸਤਾਨ ਨੇ ਭਾਰਤ ਦਾ ਔਰ ਭਾਰਤ ਨੇ ਇੱਕ ਪਾਕਿਸਤਾਨੀ ਅੰਬੈਸੀ ਦੇ ਬੰਦੇ ਨੂੰ 24 ਘੰਟੇ ਦੇ ਵਿੱਚ ਆਪੋ ਆਪਣਾ ਮੁਲਕ ਛੱਡਣ ਦਾ ਹੁਕਮ ਦੇ ਦਿੱਤਾ। ਸਾਡੀ ਰੀਝ ਹੈ ਕਿ ਪਾਕਿਸਤਾਨ ਔਰ ਭਾਰਤ ਦਾ ਇੰਨਾ ਰਾਜ਼ੀਨਾਮਾ ਹੋ ਸਕੇ ਕਿ ਉਹ ਦੋਵੇਂ ਇਕੱਠੇ ਬੈਠ ਕੇ ਖਾ ਸਕਣ। ਡੋਨਲਡ ਟਰੰਪ ਦਾ ਬਿਆਨ ਔਰ ਸੁਣਿਆ ਜੇ ਕਿ ਭਾਰਤ ਦੇ ਨਾਲ ਲੜਾਈ ਦੇ ਵਿੱਚ ਪਾਕਿਸਤਾਨ ਦਾ ਕਿੰਨਾ ਜਾਨੀ ਨੁਕਸਾਨ ਹੋਇਆ। ਪਾਕਿਸਤਾਨ ਦੀ ਪਹਿਲੀ ਵਾਰ ਸਰਕਾਰੀ ਪੱਧਰ ਤੇ ਤਸਦੀਕ। ਬਲੋਚਿਸਤਾਨ ਦੇ ਵਿੱਚ ਇੱਕ ਹਫ਼ਤੇ ਦੇ ਅੰਦਰ 3 ਵਾਰ ਪਾਕਿਸਤਾਨੀ ਪੰਜਾਬੀਆਂ ਦੇ ਉੱਤੇ ਹਮਲਾ, 4 ਹੋਰ ਦੀਆਂ ਲਾਸ਼ਾਂ ਲੱਭ ਗਈਆਂ। ਸਾਡੇ ਪਿਓ ਦੀ ਰਿਹਾਈ ਦੇ ਹੁਣ ਚਾਂਸ ਬਿਲਕੁਲ ਘਟ ਗਏ ਨੇ। ਇਮਰਾਨ ਖਾਨ ਦੇ ਪੁੱਤਰਾਂ ਦੀ ਪਹਿਲੀ ਵਾਰ ਸਟੇਟਮੈਂਟ। ਔਰ ਸੁਣਿਆ ਜੇ ਕਿ ਪੰਜਾਬ ਸਰਕਾਰ ਨੇ ਸਟੇਜ ਡਰਾਮਿਆਂ ਦੇ ਉੱਤੇ ਨਜ਼ਰ ਰੱਖਣ ਲਈ ਆਮ ਲੋਕਾਂ ਲਈ WhatsApp ਨੰਬਰ ਦਾ ਐਲਾਨ ਕਿਉਂ ਕੀਤਾ ਹੈ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਮੇਰੇ ਵੱਲੋਂ ਸਭ ਸੁਣਨ ਔਰ ਦੇਖਣ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ। ਅੱਜ ਦੀ ਅਪਡੇਟ ਪਾਕਿਸਤਾਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਅਮਰੀਕਾ ਦੇ ਵਿੱਚ ਅੱਜ 13 ਮਈ ਸਾਲ 2025 ਜਦਕਿ ਪਾਕਿਸਤਾਨ 'ਚ 14 ਮਈ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਰੋਜ਼ਵਾਰ ਖਬਰਾਂ ਜਿਹੜੀਆਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਪੇਸ਼ ਕੀਤੀਆਂ ਜਾਂਦੀਆਂ ਨੇ। ਜੇ ਤੁਸੀਂ ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ 408 272 5200 ਜਾਂ 408 722 7698 ਯਾਨੀ 4087227698। ਇਸ ਤੋਂ ਅੱਡ ਪੰਜਾਬੀ ਰੇਡੀਓ USA ਦੇ ਸਾਰੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਵੀ ਜ਼ਰੂਰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਪੰਜਾਬੀ ਰੇਡੀਓ USA ਵੱਲੋਂ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਆਪਣੇ ਸੁਣਨ ਔਰ ਦੇਖਣ ਵਾਲਿਆਂ ਨੂੰ ਦੱਸ ਜਾਈਏ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਜਿਹਨੂੰ ਅਸੀਂ ਅਪਡੇਟ ਪਾਕਿਸਤਾਨ ਕਹਿੰਦੇ ਆ, ਇਹ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਤੇ ਨੈਸ਼ਨਲ ਔਰ ਇੰਟਰਨੈਸ਼ਨਲ ਦੇ ਨਾਲ ਸਾਡੇ ਸਾਰੇ ਡਿਜੀਟਲ ਪਲੇਟਫਾਰਮਸ ਯਾਨੀ YouTube ਔਰ Facebook ਤੇ ਵੀ ਅਪਲੋਡ ਹੁੰਦਾ ਹੈ। ਸੋ ਜ਼ਰੂਰ ਦੇਖਿਆ ਕਰੋ। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਚੱਲਨੇ ਹਾਂ। ਭਾਰਤ ਵੱਲੋਂ ਦਿੱਲੀ ਦੇ ਵਿੱਚ ਕੰਮ ਕਰਦੇ ਪਾਕਿਸਤਾਨ ਦੇ ਅੰਬੈਸੀ ਦੇ ਅੰਦਰ ਕੰਮ ਕਰਦੇ ਇੱਕ ਬੰਦੇ ਨੂੰ ਇਹ ਆ ਕੇ 24 ਘੰਟਿਆਂ 'ਚ ਭਾਰਤ ਚੋਂ ਨਿਕਲ ਜਾਣ ਲਈ ਆਖਿਆ ਹੈ ਕਿ ਉਹ ਭਾਰਤ ਦੇ ਵਿੱਚ ਨਾਪਸੰਦੀਦਾ ਕੰਮਾਂ ਦਾ ਹਿੱਸਾ ਸੀਗਾ। ਯਾਨੀ ਸਫਾਰਤੀ ਤੌਰ ਦੇ ਉੱਤੇ ਉਹਦੇ ਜਿਹੜੇ ਇਖਤਿਆਰ ਸਨ, ਭਾਰਤ ਨੂੰ ਸ਼ੱਕ ਹੈ ਕਿ ਉਹ ਉਹਨਾਂ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਸੀ। ਭਾਰਤ ਵੱਲੋਂ ਬਾਕਾਇਦਾ ਉਹਨੂੰ ਸੱਦਾ ਦੇ ਕੇ ਪਾਕਿਸਤਾਨੀ ਅੰਬੈਸੀ ਨੂੰ ਇੱਕ ਸਰਕਾਰੀ ਖੱਤ ਦੇ ਵਿੱਚ ਆਖਿਆ ਗਿਆ ਹੈ ਕਿ ਇਹ ਬੰਦਾ 24 ਘੰਟਿਆਂ ਦੇ ਵਿੱਚ ਪਾਕਿਸਤਾਨ ਚਲਾ ਜਾਵੇ ਔਰ ਭਾਰਤ ਛੱਡ ਦੇਵੇ। ਇਸ ਬੰਦੇ ਦੇ ਨਾਂ ਦੀ ਤਸਦੀਕ ਤੇ ਭਾਰਤੀ ਜ਼ਰੀਆਂ ਨੇ ਔਰ ਪਾਕਿਸਤਾਨੀ ਜ਼ਰੀਆਂ ਨੇ ਨਹੀਂ ਕੀਤੀ, ਪਰ ਭਾਰਤ ਦੇ ਇਸ ਕੰਮ ਦੇ ਜਵਾਬ ਦੇ ਵਿੱਚ ਪਾਕਿਸਤਾਨ ਨੇ ਵੀ ਪਾਕਿਸਤਾਨ 'ਚ ਕੰਮ ਕਰਦੀ ਭਾਰਤੀ ਅੰਬੈਸੀ ਦੇ ਇੱਕ ਬੰਦੇ ਨੂੰ 24 ਘੰਟਿਆਂ ਦੇ ਵਿੱਚ ਪਾਕਿਸਤਾਨ ਛੱਡਣ ਦਾ ਹੁਕਮ ਦਿੱਤਾ ਹੈ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਸ਼ਫਕਤ ਅਲੀ ਖਾਨ ਨੇ ਦੱਸਿਆ ਕਿ ਇਹ ਬੰਦਾ ਪਾਕਿਸਤਾਨ ਦੇ ਵਿੱਚ ਜਸੂਸੀ ਦੇ ਕੰਮਾਂ ਦਾ ਹਿੱਸਾ ਰਿਹਾ ਆ, ਜਿਹਦੇ ਕਾਰਨ ਇਹਨੂੰ ਪਾਕਿਸਤਾਨ ਤੋਂ ਕੱਢਣ ਦਾ ਕੰਮ ਕੀਤਾ ਹੈ। ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਨੂੰ ਸੱਦ ਕੇ ਬਕਾਇਦਾ ਇੱਕ ਇhtਜਾਜੀ ਰੁਕਾ ਜਿਹੜਾ ਉਹ ਵੀ ਦਿੱਤਾ। ਪਾਕਿਸਤਾਨ ਤੋਂ ਕੱਢੇ ਗਏ ਇਸ ਭਾਰਤੀ ਸਫਾਰਤਕਾਰ ਜਾਂ ਡਿਪਲੋਮੈਟ ਦਾ ਨਾਂ ਰੈਡੀ ਚੰਤਾਲਾ ਦੱਸਿਆ ਗਿਆ ਹੈ ਔਰ ਉਹਨੂੰ ਕੱਲ ਤੱਕ ਪਾਕਿਸਤਾਨ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਯਾਦ ਰਵੇ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਜਦੋਂ ਲੜਾਈ ਸ਼ੁਰੂ ਹੋਈ ਸੀਗੀ ਤੇ ਦੋਵੇਂ ਮੁਲਕਾਂ ਨੇ ਆਪੋ ਆਪਣੇ ਮੁਲਕ ਦੇ ਵਿੱਚ ਕੰਮ ਕਰਦੀ ਇੱਕ ਦੂਸਰੇ ਮੁਲਕ ਦੀ ਅੰਬੈਸੀ ਦੇ ਜਿਹੜੇ ਅਮਲਾ ਸੀਗਾ ਉਹਨਾਂ ਨੂੰ 55 ਤੋਂ ਘੱਟ ਕਰਕੇ 30 ਕਰ ਦਿੱਤਾ ਸੀਗਾ, ਜਿਨ੍ਹਾਂ 'ਚ ਹੁਣ ਫੇਰ ਇੱਕ ਵਾਰ ਦੋਵਾਂ ਨੇ ਇੱਕ ਬੰਦੇ ਦਾ ਹੋਰ ਘਾਟਾ ਕਰ ਦਿੱਤਾ ਹੈ। ਯਾਨੀ ਭਾਰਤ ਦੇ ਜਵਾਬ 'ਚ ਪਾਕਿਸਤਾਨ ਨੇ ਵੀ ਸਫਾਰਤੀ ਅਮਲੇ ਦੇ ਵਿੱਚ ਇੱਕ ਹੋਰ ਜੀ ਦਾ ਘਾਟਾ ਕਰਤਾ ਹੈ। ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਤੇ ਪੂਰੀ ਦੁਨੀਆ ਇਹ ਕ੍ਰੈਡਿਟ ਦੇ ਰਹੀ ਹੈ ਕਿ ਪਾਕਿਸਤਾਨ ਔਰ ਭਾਰਤ ਵਿਚਕਾਰ ਛੜੀ ਲੜਾਈ ਹੈ ਜਿਹੜੀ ਉਸ ਲੜਾਈ ਨੂੰ ਬੰਦ ਕਰਨ ਦਾ ਕ੍ਰੈਡਿਟ ਅਮਰੀਕਾ ਦੇ ਡੋਨਲਡ ਟਰੰਪ ਹੋਣਾ ਨੂੰ ਜਾਂਦਾ ਹੈ। ਪਰ ਸਾਊਦੀ ਅਰਬ ਦੇ ਫੇਰੇ ਤੇ ਗਏ ਡੋਨਲਡ ਟਰੰਪ ਹੋਣਾ ਨੇ ਆਪਣੇ ਬਿਆਨ ਦੇ ਵਿੱਚ ਆਖਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਔਰ ਭਾਰਤ ਜਿਹੜੇ ਕਿ ਇੱਕ ਐਟੋਮਿਕ ਵਾਰ ਤੇ ਬਿਲਕੁਲ ਕੰਢੇ ਤੋਂ ਵਾਪਸ ਮੁੜੇ ਨੇ, ਉਹ ਆਪਸ ਦੇ ਵਿੱਚ ਰਾਜ਼ੀ ਖੁਸ਼ੀ ਰਹਿਣ, ਇੰਨੇ ਰਾਜ਼ੀਬਾਜ਼ੀ ਹੋ ਜਾਣ ਕਿ ਉਹ ਕਿਤੇ ਬਹਿ ਕੇ ਇਕੱਠੇ ਖਾ ਪੀ ਸਕਣ ਔਰ ਗੱਪਸ਼ਪ ਕਰ ਸਕਣ। ਡੋਨਲਡ ਟਰੰਪ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਔਰ ਭਾਰਤ ਨੂੰ ਇੱਕ ਵੱਡੀ ਜੰਗ ਦੇ ਕੰਢੇ ਤੋਂ ਵਾਪਸ ਲਿਆਂਦਾ ਆ। ਉਹਨਾਂ ਨੇ ਇਸ ਮਾਮਲੇ ਦੇ ਉੱਤੇ ਅਮਰੀਕਨ ਫੋਰਨ ਮਿਨਿਸਟਰ ਮਾਰਕੋ ਰੂਬੀਓ ਦੀ ਤਾਰੀਫ ਕੀਤੀ ਔਰ ਆਖਿਆ ਕਿ ਉਹਨਾਂ ਨੇ ਦੋਵੇਂ ਮੁਲਕਾਂ ਵਿਚਕਾਰ ਤਾਲੁਕ ਵਾਸਤਿਆਂ ਦੀ ਬਹਾਲੀ ਵਾਸਤੇ ਆਪਣਾ ਭਰਵਾਂ ਕਿਰਦਾਰ ਹੈ ਜਿਹੜਾ ਉਹ ਨਿਭਾਇਆ। ਉਹਨਾਂ ਨੇ ਆਖਿਆ ਕਿ ਦੋਵੇਂ ਮੁਲਕਾਂ ਦੀ ਪਰਿਆ ਕਰਨ ਦੀ ਜੇ ਲੋੜ ਪਈ ਤੇ ਅਮਰੀਕਾ ਉਹਦੇ 'ਚ ਕਿਰਦਾਰ ਨਿਭਾਏਗਾ। ਅਸੀਂ ਚਾਹੁੰਦੇ ਹਾਂ ਕਿ ਇਹ ਦੋਵੇਂ ਮੁਲਕ ਆਪਣੇ ਪੁਰਾਣੇ ਸਿੱਧੇ ਔਰ ਝੇੜੇ ਨੇ ਜਿਹੜੇ ਉਹ ਨਿਬੇੜ ਲੈਣ। ਅਸੀਂ ਦੋਵਾਂ ਨੂੰ ਸੱਦਾ ਦਿੱਤਾ ਹੈ ਕਿ ਆਓ ਵਪਾਰ ਕਰੋ, ਵਪਾਰ ਦੇ ਵਿੱਚ ਤਰੱਕੀ ਹੈ, ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ। ਡੋਨਲਡ ਟਰੰਪ ਉਹਨਾਂ ਨੇ ਆਖਿਆ ਕਿ ਜੰਗਾਂ ਤੇ ਸਗੋਂ ਆਪ ਮਸਲਾ ਨੇ। ਉਹਨਾਂ ਨੇ ਆਜ਼ਾਰ ਕੀਤੀ ਹੈ ਕਿ ਦੋਵੇਂ ਮੁਲਕ ਆਪਸ ਵਿੱਚ ਮਿਲ ਬੈਠ ਕੇ ਕਿਸੇ ਸਮਝੌਤੇ ਦੇ ਉੱਤੇ ਆਣਗੇ। ਨਾਲ ਹੀ ਉਹਨਾਂ ਨੇ ਜ਼ੋਰ ਦਿੰਦੇ ਆਖਿਆ ਕਿ ਅਸੀਂ ਉਮੀਦ ਕਰਨੇ ਹਾਂ ਕਿ ਛੇਤੀ ਦੋਵੇਂ ਮੁਲਕ ਤੀਜੀ ਥਾਂ ਦੇ ਉੱਤੇ ਬਹਿ ਕੇ ਗੱਲਬਾਤ ਦਾ ਐਲਾਨ ਕਰਨਗੇ। ਪਾਕਿਸਤਾਨ ਔਰ ਭਾਰਤ ਦੀ ਜੰਗ ਜਾਂ ਲੜਾਈ ਮੁੱਕ ਗਈ, ਪਰ ਇਹਨਾਂ ਜੰਗਾਂ ਜਾਂ ਇਹਨਾਂ ਲੜਾਈਆਂ 'ਚ ਪੁੱਤਾਂ ਦਾ ਨੁਕਸਾਨ ਹੁੰਦਾ ਹੈ ਔਰ ਪੁੱਤ ਵੀ ਮਾਵਾਂ ਦੇ। ਸੋ ਇਹ ਦੁੱਖ ਭਰੀ ਖਬਰ ਹੈ ਜਿਹੜੀ ਇਹ ਤੁਹਾਡੇ ਨਾਲ ਸਾਂਝੀ ਕਰਦਿਆਂ ਹੋਇਆਂ ਅਸੀਂ ਤਕਲੀਫ ਮਹਿਸੂਸ ਕਰ ਰਹੇ ਹਾਂ ਕਿ ਪਾਕਿਸਤਾਨ ਨੇ ਪਹਿਲੀ ਵਾਰ ਸਰਕਾਰੀ ਪੱਧਰ ਤੇ ਇਹ ਗੱਲ ਮੰਨ ਲਈ ਹੈ ਕਿ ਭਾਰਤ ਨਾਲ ਲੜਾਈ ਦੇ ਵਿੱਚ ਉਹਦੇ 40 ਆਮ ਸ਼ਹਿਰੀਆਂ ਸਮੇਤ
11 ਫੌਜ ਦੇ ਨਾਲ ਜੁੜੇ ਜਿਹੜੇ ਮੁਲਾਜ਼ਮ ਨੇ ਉਹ ਜਾਨੋਂ ਜਾ ਬੈਠੇ ਨੇ। ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦਾ ਆਖਣਾ ਹੈ ਕਿ ਮੌਨ ਵਾਲੇ ਆਮ ਸ਼ਹਿਰੀਆਂ ਦੇ ਵਿੱਚ 7 ਬੀਬੀਆਂ, 15 ਬੱਚੇ ਔਰ ਕੁੱਲ ਮਿਲਾ ਕੇ 40 ਸ਼ਹਿਰੀ ਨੇ ਜਿਹੜੇ ਕਿ ਸਿਵਿਲੀਅਨ ਨਹੀਂ ਸਨ, ਫੌਜ ਦਾ ਹਿੱਸਾ ਨਹੀਂ ਸਨ, ਬਾਰਡਰ ਦੇ ਨੇੜੇ ਵਸਦੇ ਸਨ। ਉਹਨਾਂ ਨੇ ਇਹਦੇ 'ਚ ਜਾਨ ਦੀ ਬਾਜ਼ੀ ਹੈ ਜਿਹੜੀ ਉਹ ਹਾਰੇ ਨੇ, ਜਦ ਕਿ ਇਸ ਤੋਂ ਅੱਡ ਉਹਨਾਂ ਨੇ ਦੱਸਿਆ ਕਿ 10 ਬੀਬੀਆਂ, 27 ਬੱਚੇ ਔਰ 121 ਆਮ ਲੋਕ ਨੇ ਜਿਹੜੇ ਕੁੱਲ ਮਿਲਾ ਕੇ 121 ਆਮ ਲੋਕ ਨੇ ਜਿਹੜੇ ਉਹ ਦੋਵੇਂ ਮੁਲਕਾਂ ਦੀਆਂ ਫੌਜਾਂ ਦੀ ਆਪਸੀ ਲੜਾਈ ਦੇ ਵਿੱਚ ਗੋਲਾ ਬਰੂਦ ਔਰ ਬੰਬ ਗੋਲੀ ਚੱਲਣ ਦੇ ਨਾਲ ਵੱਜਣ ਦੇ ਨਾਲ ਫੱਟੜ ਹੋਏ ਨੇ। ਮਾਲ ਮਵੇਸ਼ੀ ਔਰ ਡੰਗਰ ਤੇ ਵੀ ਵੱਡੇ ਨੁਕਸਾਨ ਦਾ ਇਕਰਾਰ ਕੀਤਾ ਗਿਆ ਹੈ। ਇਹਦੇ ਨਾਲ ਹੀ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਮੰਨਿਆ ਹੈ ਕਿ ਇਸ ਪਾਕਿਸਤਾਨ ਔਰ ਭਾਰਤ ਦੀ ਲੜਾਈ ਦੇ ਵਿੱਚ 11 ਫੌਜੀ ਨੇ ਜਿਹੜੇ ਉਹ ਵੀ ਜਾਨੋਂ ਗਏ ਨੇ ਔਰ ਇਸ ਤੋਂ ਅੱਡ 78 ਨੇ ਜਿਹੜੇ ਉਹ ਫੱਟੜ ਹੋਏ ਨੇ। ਦੱਸਿਆ ਗਿਆ ਹੈ ਕਿ ਆਰਮੀ ਦੇ 6 ਜਵਾਨ ਯਾਨੀ ਬਾਰਡਰ ਦੇ ਉੱਤੇ ਲੜਦੀ ਜ਼ਮੀਨੀ ਫੌਜ ਦੇ 6 ਜਵਾਨ ਔਰ ਪਾਕਿਸਤਾਨ 에ਅਰ ਫੋਰਸ ਦੇ 5 ਮੁਲਾਜ਼ਮ ਨੇ ਜਿਹੜੇ ਉਹ ਜਾਨ ਦੀ ਬਾਜ਼ੀ ਹਾਰੇ ਨੇ ਜਾਂ ਜਿਨ੍ਹਾਂ ਨੂੰ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਾਦਤ ਜਿਨ੍ਹਾਂ ਨੇ ਲਈ ਹੈ। 78 ਲੋਕ ਨੇ ਜਿਹੜੇ ਉਹ ਇਸ ਵੇਲੇ ਫੱਟੜ ਨੇ ਔਰ ਹਸਪਤਾਲਾਂ 'ਚ ਇਲਾਜ ਔਰ ਦਵਾ ਦਾਰੂ ਵਾਸਤੇ ਦਾਖਲ ਨੇ। ਪਾਕਿਸਤਾਨ ਵੱਲੋਂ ਇਹ ਐਲਾਨ ਸਰਕਾਰੀ ਪੱਧਰ ਤੇ ਕੱਲ ਕੀਤਾ ਗਿਆ ਹੈ। ਪਾਕਿਸਤਾਨ ਦੇ ਪੰਜਵੇਂ ਸੂਬੇ ਬਲੋਚਿਸਤਾਨ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਵਾਸੀਆਂ ਨੂੰ ਬੜੀ ਬੇਦਰਦੀ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਤਾਜ਼ਾ ਖਬਰਾਂ ਆਈਆਂ ਨੇ ਕਿ ਬਲੋਚਿਸਤਾਨ ਦੇ ਜ਼ਿਲ੍ਹਾ ਨੁਸ਼ੱਕੀ ਦੇ ਇਲਾਕੇ ਦੇ ਵਿੱਚ 4 ਪਾਕਿਸਤਾਨੀ ਪੰਜਾਬੀਆਂ ਨੂੰ ਸ਼ਨਾਖਤ ਤੋਂ ਬਾਅਦ ਬਲੋਚ ਅਤਗਰਦਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਹਨਾਂ ਦਾ ਇੱਕ ਕਤਲ ਨੁਸ਼ੱਕੀ ਦੇ ਇਲਾਕੇ ਗਲਨਗੂਰ ਦੇ ਲਾਗੇ ਹੋਇਆ ਜੋ ਕਿ ਨੁਸ਼ੱਕੀ ਤੋਂ 25 ਕਿਲੋਮੀਟਰ ਦੂਰ ਹੈ। ਮੋਹਨ ਵਾਲਿਆਂ ਦੇ ਵਿੱਚ 2 ਸਕੇ ਭਰਾ ਨੇ ਜਿਨ੍ਹਾਂ ਦਾ ਨਾਂ ਇਮਰਾਨ ਅਲੀ ਵਲਦ ਮਕਸੂਦ ਅਹਿਮਦ ਔਰ ਦੂਜੇ ਭਰਾ ਦਾ ਨਾਂ ਇਰਫਾਨ ਅਲੀ ਵਲਦ ਮਕਸੂਦ ਅਹਿਮਦ ਹੈ। ਇਹਨਾਂ ਦਾ ਤਾਲੁਕ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਰਹੀਮ ਯਾਰ ਖਾਨ ਦੇ ਨਾਲ ਸੀਗਾ, ਜਦ ਕਿ 2 ਜਾਣੇ ਨੇ ਜਿਹੜੇ ਇਹਨਾਂ ਦਾ ਤਾਲੁਕ ਬਾਬਾ ਫਰੀਦ ਜੀ ਦੀ ਧਰਤੀ ਪਾਕ ਪਤਨ ਸ਼ਰੀਫ ਦੇ ਨਾਲ ਸੀਗਾ। ਇਹਨਾਂ ਮੋਹਨ ਵਾਲਿਆਂ ਦੇ ਵਿੱਚ ਮੋਇਨ ਮੁਸਤਫਾ ਵਲਦ ਗੁਲਾਮ ਮੁਸਤਫਾ ਔਰ ਮੁਹੰਮਦ ਹਜ਼ੈਫਾ ਵਲਦ ਮੁਹੰਮਦ ਲਤੀਫ ਹੈ। ਇਹ ਵੀ ਲਹਿੰਦੇ ਪੰਜਾਬ ਦੇ ਸਨ ਔਰ ਇਹਨਾਂ ਚਾਰਾਂ ਦਾ ਕੰਮ ਆਇਲ ਟੈਂਕਰ ਔਰ ਗੈਸ ਟੈਂਕ ਚਲਾਉਣਾ ਸੀਗਾ ਔਰ ਇਹਨਾਂ ਨੂੰ ਕੋਇਟਾ ਤੋਂ ਨਿਕਲਦਿਆਂ ਹੀ ਬਕਾਇਦਾ ਪਿੱਛਾ ਕਰਕੇ ਪਹਿਲਾਂ ਅਗਵਾ ਕੀਤਾ ਗਿਆ ਔਰ ਅਗਵਾ ਕਰਨ ਤੋਂ ਬਾਅਦ 9 ਔਰ 10 ਮਈ ਦੀ ਵਿਚਕਾਰਲੀ ਰਾਤ ਨੂੰ ਇਹਨਾਂ ਨੂੰ ਕਤਲ ਕਰ ਦਿੱਤਾ ਗਿਆ ਔਰ ਲਾਸ਼ਾਂ ਨੇ ਜਿਹੜੀਆਂ ਉਹ ਵੀਰਾਨੇ ਦੇ ਵਿੱਚ ਸੁੱਟ ਦਿੱਤੀਆਂ ਗਈਆਂ। ਇਹਨਾਂ ਦੇ ਅਗਵਾ ਦੀ ਜ਼ਿੰਮੇਵਾਰੀ ਪਾਬੰਦੀ ਲੱਗੀ ਬਲੋਚ ਅਤਗਰ ਤਨਜ਼ੀਮ ਬਲੋਚ ਲਿਬਰੇਸ਼ਨ ਆਰਮੀ ਨੇ ਪਹਿਲਾਂ ਕਬੂਲੀ ਸੀਗੀ, ਪਰ ਅਗਵਾ ਤੋਂ ਬਾਅਦ ਇਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਨਹੀਂ ਕਬੂਲੀ ਗਈ। ਇਹਨਾਂ ਦੇ ਅਗਵਾ ਤੋਂ ਬਾਅਦ ਆਖਿਆ ਗਿਆ ਸੀਗਾ ਕਿ ਇਹਨਾਂ ਨੂੰ ਫੜਿਆ ਗਿਆ ਹੈ ਔਰ ਅਗਵਾ ਅਸੀਂ ਕੀਤਾ ਹੈ। ਇਹ ਤੀਜਾ ਵਕੂਆ ਹੈ। ਇਸ ਤੋਂ ਪਹਿਲਾਂ ਪੰਜਾਬ ਵਾਸੀਆਂ ਨੂੰ ਨਿਸ਼ਾਨਾ ਬਣਾਉਣ ਦੇ ਵਿੱਚ ਬਲੋਚਿਸਤਾਨ ਦੇ ਜ਼ਿਲ੍ਹਾ ਲਸਬੇਲਾ ਦੇ ਵਿੱਚ ਪਿਛਲੇ 7 ਦਿਨਾਂ 'ਚ ਇੱਕ ਨਾਈ ਦੀ ਦੁਕਾਨ ਦੇ ਉੱਤੇ ਹਮਲਾ ਕੀਤਾ ਗਿਆ ਔਰ ਇਸ ਫਾਇਰਿੰਗ ਦੇ ਨਾਲ ਪੰਜਾਬ ਵਾਸੀ 2 ਲੋਕਾਂ ਦੇ ਮੌਣ ਸਮੇਤ 3 ਲੋਕ ਨੇ ਜਿਹੜੇ ਉਹ ਫੱਟੜ ਹੋਏ ਸਨ। ਇਸ ਤਰ੍ਹਾਂ ਹੀ ਗਵਾਦਰ ਦੇ ਵਿੱਚ ਕੰਮ ਕਰਦੇ ਪੰਜਾਬੀ ਮਜ਼ਦੂਰਾਂ ਦੇ ਕੁਆਟਰਾਂ ਦੇ ਉੱਤੇ ਦਸਤੀ ਬੰਬ ਦੇ ਨਾਲ ਹਮਲਾ ਕੀਤਾ ਗਿਆ ਸੀਗਾ, ਜਿਹਦੇ ਵਿੱਚ 9 ਮਜ਼ਦੂਰ ਨੇ ਜਿਹੜੇ ਉਹ ਫੱਟੜ ਹੋਏ ਸਨ। ਹਲਾਕਤ ਨਹੀਂ ਸੀ ਹੋਈ ਪਰ ਸਾਰੇ ਫੱਟੜ ਸਨ ਔਰ ਜਵਾਬ ਦੇ ਵਿੱਚ ਬਲੋਚਿਸਤਾਨ ਪੁਲਿਸ ਦੀ ਕਾਰਵਾਈ 'ਚ ਇਹ ਹਮਲਾ ਕਰਨ ਵਾਲਾ ਜਿਹੜਾ ਉਹ ਇੱਕ ਅਤਗਰਦ ਮਾਰਿਆ ਗਿਆ ਸੀਗਾ। ਜਦ ਕਿ ਇਸ ਫਾਇਰਿੰਗ ਦੇ ਨਾਲ ਔਰ ਇਸ ਮੁਕਾਬਲੇ ਦੇ ਨਾਲ ਇੱਕ ਬਲੋਚਿਸਤਾਨ ਪੁਲਿਸ ਦਾ ਜਿਹੜਾ ਸਿਪਾਹੀ ਜਾਂ ਕਾਂਸਟੇਬਲ ਹੈ ਉਹਦੀ ਹਲਾਕਤ ਦੀ ਵੀ ਇਤਲਾਹ ਲੱਭੀ ਸੀਗੀ। ਜਦ ਕਿ ਤੀਜਾ ਹਮਲਾ ਹੈ ਜਿਹੜਾ ਉਹ ਇਹ ਹੋਇਆ ਔਰ ਇੱਕ ਹਫ਼ਤੇ ਦੇ ਵਿੱਚ 3 ਵਾਰ ਪੰਜਾਬੀਆਂ ਨੂੰ ਨਿਸ਼ਾਨਾ ਬਣਾ ਕੇ ਬਲੋਚਿਸਤਾਨ 'ਚ ਕਤਲ ਕੀਤਾ ਗਿਆ ਔਰ ਫਿਰ ਲਾਸ਼ਾਂ ਪੰਜਾਬ ਭੇਜੀਆਂ ਗਈਆਂ। ਪਾਕਿਸਤਾਨ ਦੇ ਮਸ਼ਹੂਰ ਸਿਆਸੀ ਲੀਡਰ ਇਮਰਾਨ ਖਾਨ ਜੋ ਕਿ ਇਸ ਵੇਲੇ ਜੇਲ੍ਹ ਕੱਟ ਰਹੇ ਨੇ, ਪਹਿਲੀ ਵਾਰ ਉਹਨਾਂ ਦੇ ਪੁੱਤਰਾਂ ਨੇ ਆਪਣੇ ਪਿਓ ਦੇ ਬਾਰੇ ਗੱਲਬਾਤ ਕੀਤੀ ਹੈ। ਇੱਕ ਸੋਸ਼ਲ ਮੀਡੀਆ ਇੰਟਰਵਿਊ ਦੇ ਵਿੱਚ ਉਹਨਾਂ ਦਾ ਆਖਣਾ ਹੈ ਕਿ ਸਾਨੂੰ ਨਹੀਂ ਲੱਗਦਾ ਕਿ ਸਾਡੀ ਪਿਓ ਦੀ ਰਿਹਾਈ ਦੇ ਚਾਂਸ ਹੁਣ ਬਹੁਤੇ ਨੇ, ਪਰ ਅਸੀਂ ਦੁਨੀਆ ਦੇ ਉਹ ਸਾਰੇ ਮੁਲਕ ਔਰ ਉਹ ਸਾਰੇ ਪਲੇਟਫਾਰਮ, ਉਹ ਸਾਰੀਆਂ ਤਨਜ਼ੀਮਾਂ ਜਿਹੜੀਆਂ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੀ ਵਾਸਤੇ ਔਰ ਜਮਹੂਰੀਅਤ ਦੀ ਆਜ਼ਾਦੀ ਦੇ ਵਾਸਤੇ ਆਵਾਜ਼ ਚੁੱਕਦੀਆਂ ਨੇ ਔਰ ਉਹਦਾ ਲੇਬਲ ਆ ਜਿਹੜਾ ਉਹ ਲਾਈ ਫਿਰਦੀਆਂ, ਅਸੀਂ ਉਹਨਾਂ ਨੂੰ ਕਹਾਂਗੇ ਕਿ ਸਾਡੇ ਪਿਓ ਦੀ ਸਜ਼ਾ ਮੁਕਾਉਣ ਵਾਸਤੇ ਔਰ ਉਹਦੀ ਰਿਹਾਈ ਦੇ ਵਾਸਤੇ ਉਹ ਆਪਣਾ ਕਿਰਦਾਰ ਜ਼ਰੂਰ ਨਿਭਾਉਣ। ਇਮਰਾਨ ਖਾਨ ਦੇ ਪੁੱਤਰਾਂ ਵੱਲੋਂ ਕੀਤੀ ਗਈ ਗੱਲਬਾਤ ਚੋਂ ਕੁਝ ਬੋਲ। You know, we've known for a while that he's gone through periods of having no light in his cell. He's been in there for nearly 2 years and there have been periods of, you know, no access to the outside world, no access to doctors. You know, we're well aware of the situation and he's been in, you know, prolonged solitary confinement. So, you know, if only we were able to speak to him more. You know, the court mandates that we speak to him once every week. We speak to him once every 2 or 3 months, if that. I think that tweet, when that tweet was put out, was actually after large protests in Pakistan about the elections and about just general. ਇਹ ਸਨ ਜੀ ਇਮਰਾਨ ਖਾਨ ਦੇ ਪੁੱਤਰ ਜਿਹੜੇ ਆਪਣੇ ਪਿਓ ਦੇ ਬਾਰੇ ਪਹਿਲੀ ਵਾਰ ਗੱਲਬਾਤ ਕਰ ਰਹੇ ਸਨ ਔਰ ਜ਼ੋਰ ਦੇ ਰਹੇ ਸਨ ਕਿ ਅਸੀਂ ਬੇਉਮੀਦ ਹਾਂ ਕਿ ਸਾਡੇ ਪਿਓ ਨੂੰ ਸ਼ਾਇਦ ਰਿਹਾਈ ਲੱਭ ਸਕੇ, ਪਰ ਦੁਨੀਆ ਭਰ ਦੀਆਂ ਜਮਹੂਰੀਅਤ ਪਸੰਦ ਤਾਕਤਾਂ ਤੋਂ ਬੇਨਤੀ ਹੈ ਕਿ ਉਹ ਤਨਹਾਈ ਦੇ ਵਿੱਚ ਰੱਖੇ ਕਿ ਸਾਡੇ ਪਿਓ ਦੇ ਹੱਕ ਜਿਹੜੇ ਜੇਲ੍ਹ ਦੇ ਵਿੱਚ ਕਾਮ ਕੈਦੀ ਨੂੰ ਲੱਭਦੇ ਨੇ ਪਰ ਸਾਡੇ ਪਿਓ ਨੂੰ ਨਹੀਂ ਲੱਭ ਰਹੇ, ਉਹਦੇ ਤੇ ਆਵਾਜ਼ ਜ਼ਰੂਰ ਚੁੱਕਣ, ਉਹਨਾਂ ਦੀ ਰਿਹਾਈ ਵਾਸਤੇ ਜ਼ਰੂਰ ਕੋਸ਼ਿਸ਼ ਕਰਨ। ਉਹਨਾਂ ਨੂੰ ਤੈਅਸ਼ੁਦਾ ਕਾਨੂੰਨ ਦੇ ਮੁਤਾਬਕ ਮੁਲਾਕਾਤਾਂ ਨੇ ਜਿਹੜੀਆਂ ਉਹ ਵੀ ਨਹੀਂ ਕਰਵਾਈਆਂ ਜਾ ਰਹੀਆਂ।
ਖਬਰਾਂ 'ਚ ਅੱਗੇ ਵਧਨੇ ਆ। ਪੰਜਾਬ ਸਰਕਾਰ ਨੇ ਸਟੇਜ ਡਰਾਮਿਆਂ ਦੇ ਉੱਤੇ ਵਲਗਰ ਡਾਂਸ ਦੀ ਰੋਕ ਔਰ ਛਾਪਿਆਂ ਤੋਂ ਬਾਅਦ ਹੁਣ ਬਕਾਇਦਾ ਪੰਜਾਬ ਭਰ ਦੇ ਹਰ ਸਟੇਜ ਦੇ ਬਾਹਰ ਇੱਕ WhatsApp ਨੰਬਰ ਟੰਗ ਦਿੱਤਾ ਹੈ, ਜਿਹਦੇ 'ਚ ਆਮ ਲੋਕਾਂ ਨੂੰ ਆਖਿਆ ਗਿਆ ਹੈ ਕਿ ਜਦੋਂ ਉਹ ਵੇਖਣ ਕਿ ਡਰਾਮਾ ਕਾਨੂੰਨ ਦੇ ਖਿਲਾਫ ਜਾ ਰਿਹਾ ਜਾਂ ਜੋ SOPs ਦੱਸੇ ਗਏ ਨੇ ਉਹਦੇ ਖਿਲਾਫ ਜਾ ਰਿਹਾ, ਕਿ ਵਲਗਰ ਡਾਂਸ ਹੋ ਰਿਹਾ ਜਾਂ ਵਲਗਰ ਜੁਗਤ ਲਾ ਰਹੀ ਹੈ, ਤੇ ਇਹਦੇ ਉੱਤੇ ਤੁਸੀਂ WhatsApp ਕਰਕੇ ਇਤਲਾਹ ਦਿੱਤੀ ਜਾ ਸਕਦੀ ਹੈ। ਇਸ WhatsApp ਨੰਬਰ ਦੇ ਬਾਰੇ ਪੰਜਾਬ ਸਰਕਾਰ ਦੇ ਤਰਜਮਾਨ ਦਾ ਆਖਣਾ ਹੈ ਕਿ ਇਹਨੂੰ ਇੱਕ ਹੌਟਲਾਈਨ ਦੇ ਤੌਰ ਤੇ ਅਸੀਂ ਵਰਤਾਂਗੇ, ਤਾਂ ਜੇ ਡਰਾਮਾ ਵੇਖਣ ਆਏ ਲੋਕ ਨੇ ਜਿਹੜੇ, ਜਦੋਂ ਉਹ ਇਹੋ ਜਿਹੀ ਕੋਈ ਗੱਲ ਮਹਿਸੂਸ ਕਰਨ ਤੇ ਉਸ ਥੀਏਟਰ ਔਰ ਉੱਥੇ ਚੱਲਦੇ ਡਰਾਮੇ ਦੇ ਖਿਲਾਫ ਐਕਸ਼ਨ ਲਿਆ ਜਾ ਸਕੇ। ਪੰਜਾਬ ਤੋਂ ਕਲਚਰ ਦੀ ਸੂਬਾ ਵਜ਼ੀਰ ਉਸਮਾ ਬੁਖਾਰੀ ਹੋਣਾ ਦਾ ਆਖਣਾ ਸੀਗਾ ਕਿ ਅਸੀਂ ਪੰਜਾਬ ਭਰ ਦੇ ਵਿੱਚ ਸਟੇਜ ਨੂੰ ਉਸੇ ਤਰ੍ਹਾਂ ਬਹਾਲ ਕਰਾਂਗੇ ਜਿੱਦਾਂ ਉਹਦੀ ਅਸਲ ਰੂਹ ਹੈ। ਅਸੀਂ ਚਾਹੁੰਦੇ ਹਾਂ ਕਿ ਫੈਮਿਲੀਜ਼ ਇੱਕ ਵਾਰ ਫਿਰ ਵਾਪਸ ਆਉਣ ਔਰ ਇਹਨਾਂ ਸਟੇਜ ਡਰਾਮਿਆਂ ਤੋਂ ਆਪਣੀ ਇੰਟਰਟੇਨਮੈਂਟ ਹੈ ਜਿਹੜੀ ਉਹਦਾ ਹੱਕ ਲੈ ਸਕਣ। ਸੋ ਇਹੋ ਜਿਹਾ ਕੋਈ ਵਲਗਰ ਕੰਮ ਔਰ ਛਿਛੋਰਾਪਨ ਜਿਹੜਾ ਉਹ ਇਹਨਾਂ ਡਰਾਮਿਆਂ ਦਾ ਹਿੱਸਾ ਨਹੀਂ ਰਹਿਣ ਦਾਂਗੇ। ਪੰਜਾਬ ਸਰਕਾਰ ਵੱਲੋਂ ਹੁਣ ਆਮ ਲੋਕਾਂ ਵਾਸਤੇ ਇੱਕ WhatsApp ਨੰਬਰ ਦਾ ਐਲਾਨ ਕੀਤਾ ਗਿਆ ਤਾਂ ਜੇ ਉਹ ਸਰਕਾਰ ਦਾ ਸਾਥ ਦੇਣ, ਔਰ ਅਗਰ ਉਹਨਾਂ ਨੂੰ ਮਹਿਸੂਸ ਹੁੰਦਾ ਆ ਕਿ ਡਰਾਮੇ ਨੇ ਜਿਹੜੇ ਉਹ ਆਪਣੀ ਹੱਦ ਤੋਂ ਬਾਹਰ ਜਾ ਰਹੇ ਨੇ ਤੇ ਇਹਨਾਂ ਨੰਬਰਾਂ ਦੇ ਉੱਤੇ ਉਹ ਇਤਲਾਹ ਦੇ ਸਕਦੇ ਨੇ। ਲੋ ਜੀ, ਅੱਜ ਲਈ ਅਪਡੇਟ ਪਾਕਿਸਤਾਨ 'ਚ ਇੰਨਾ ਹੀ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜਿਹੜੀਆਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ ਨੇ, ਇਹਨਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ 408 722 7698 408 722 7698 ਇਹਦੇ ਤੇ ਰਾਬਤਾ ਕਰ ਲਿਆ ਜੇ। ਇਹਦੇ ਨਾਲ ਹੀ ਮੈਨੂੰ ਮਸੂਦ ਮੱਲੀ ਨੂੰ ਦਵੋ ਇਜਾਜ਼ਤ। ਫਿਰ ਮਿਲਾਂਗੇ ਆਉਂਦੀ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।